ਇਹ ਜਿਹੜਾ ਰਾਰਾ ਹੈ ਰੁਪੀ ਦੇ ਉੱਤੇ ਸਿੰਬਲ ਬਣਾਇਆ ਹੋਇਆ ਕਰੰਸੀ ਦੇ, ਇਹ ਤਾਂ ਹਿੰਦੀ ਦਾ ਲਫ਼ਜ਼ ਹੈ। ਉਹਨਾਂ ਨੇ ਆਪਣਾ ਜਿਹੜਾ ਤਾਮਿਲ ਲਫ਼ਜ਼ ਇਸ ਦੇ ਪੈਰਲਲ ਹੈ ਉਹਨੂੰ ਉਹਨਾਂ ਨੇ ਉਸ ਬਜਟ ਦੀ ਉਸ ਦੇ ਉੱਤੇ ਬਣਾਇਆ। ਰਿਮੂਵਿੰਗ ਰ in Tamil Nadu budget documents signals a dangerous mindset. It weakens Indian unity and promotes secessionist sentiment under the pretense of regional pride, says Finance Minister. ਤੁਸੀਂ ਯੂਨਿਟੀ ਦੇ ਨਾਂ ਥੱਲੇ ਹਿੰਦੀ ਥੋਪੋ, ਲੋਕਾਂ ਦੇ ਹੱਕ ਖੋਵੋ, ਪੈਸੇ ਤੁਹਾਨੂੰ ਟੈਕਸ ਸਾਊਥ ਦੀਆਂ ਸਟੇਟਾਂ ਜਾਂ ਪੰਜਾਬ ਔਰ ਦੂਸਰੀਆਂ ਸਟੇਟਾਂ ਦੇਣ, ਔਰ ਉਹ ਤੁਸੀਂ ਯੂਪੀ ਬਿਹਾਰ ਦੂਜਿਆਂ ਨੂੰ 10-10 ਗੁਣਾ ਦਿਓ ਕਿਉਂਕਿ ਜੀ ਉਹਨਾਂ ਦੇ ਬੱਚੇ ਜ਼ਿਆਦਾ ਨੇ, ਜ਼ਿਆਦਾ ਆਬਾਦੀ ਆ। ਸਾਡੀਆਂ 39 ਸੀਟਾਂ ਨੇ ਤਾਮਿਲਨਾਡੂ ਦੀਆਂ ਪਾਰਲੀਮੈਂਟ 'ਚ, ਤੇ ਜੇ ਅਜੇ ਸਾਡਾ ਕੀ ਹਾਲ ਹੁੰਦਾ ਹੈ, ਸਾਨੂੰ ਟਾਈਮ ਨਹੀਂ ਮਿਲਦਾ ਬੋਲਣ ਲਈ, ਗੱਲ ਕੋਈ ਨਹੀਂ ਸੁਣਦਾ, ਤੇ ਜੇ ਇਹ ਮੁੜ ਕੇ 28 ਰਹਿ ਗਈਆਂ ਆਬਾਦੀ ਦੇ ਲਿਹਾਜ਼ ਨਾਲ, ਤੇ ਤੁਹਾਡੀ ਵਕਤ ਕੀ ਹੈ? ਸਿੰਬੋਲਿਕ ਗੱਲ ਹੈ ਕਿ ਵੀ ਤੁਸੀਂ ਇੱਕ ਕਰ ਰਹੇ ਹੋ, ਉਹਦੇ 'ਚ ਕੋਈ ਇਹ ਤਾਂ ਨਹੀਂ ਹੈ ਵੀ ਆਪਣੀ ਕਰੰਸੀ ਜਾਰੀ ਕਰਤੀ, ਪਰ ਇਹ ਮਾਈਂਡ ਸੈਟ ਸ਼ੋ ਕਰਦਾ ਹੈ ਕਿ ਵੀ ਗੱਲ ਜਾ ਕਿੱਧਰ ਨੂੰ ਰਹੀ ਹੈ। ਵਿਊਅਰਸ ਵੈਲਕਮ ਬੈਕ ਅਗੇਨ। ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਤਾਮਿਲਨਾਡੂ ਦੇ ਹਵਾਲੇ ਨਾਲ ਕਿ ਤਾਮਿਲਨਾਡੂ ਸਰਕਾਰ ਨੇ ਦਿੱਲੀ ਸਰਕਾਰ ਨਾਲ ਟੱਕਰ ਵਿੱਚ ਇੱਕ ਹੋਰ ਮਜ਼ਬੂਤ ਕਦਮ ਉਠਾਇਆ। ਤਾਮਿਲਨਾਡੂ ਅਸੈਂਬਲੀ ਵਿੱਚ ਪੇਸ਼ ਕੀਤੇ ਬਜਟ ਵਿੱਚ ਉਹਨਾਂ ਨੇ ਭਾਰਤੀ ਕਰੰਸੀ ਦੇ ਰੁਪਈਆ ਸਿੰਬਲ ਦੇ ਲੋਗੋ ਨੂੰ ਬਦਲ ਕੇ ਤਾਮਿਲ ਜ਼ੁਬਾਨ ਦਾ ਲਫ਼ਜ਼ ਲਿਖਿਆ। ਸੋ ਇਹ ਇੱਕ ਸੁਨੇਹਾ ਹੈ ਤਾਮਿਲਨਾਡੂ ਦੇ ਵੱਖਰੇ ਦੇਸ਼ ਦੇ ਨਿਸ਼ਾਨੇ ਵੱਲ ਵਧਣ ਦਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਇਹ ਜਿਹੜੀ ਕਰੰਸੀ ਹੁੰਦੀ ਹੈ, ਇਹ ਜਦੋਂ ਰਾਜ ਭਾਗ ਇੱਕ ਬਦਲਦਾ ਹੈ, ਇੱਕ ਤਾਂ ਝੰਡਾ ਹੁੰਦਾ ਹੈ, ਜਿਵੇਂ ਅਸੀਂ ਅੱਜ ਗੱਲ ਕਰਕੇ ਹਟੇ ਹਾਂ ਕਿ ਅੱਜ ਜਿਹੜਾ 13 ਮਾਰਚ ਦਾ ਦਿਨ ਹੈ, ਉਹ ਦਿਨ ਹੈ ਜਿਸ ਦਿਨ ਲੜਾਈ ਗੁਜਰਾਤ ਦੀ ਰਾਮਨਗਰ ਉਹ ਸਿੱਖ ਹਾਰੇ, ਔਰ ਕੁਛ ਹਾਰ ਤੋਂ ਬਾਅਦ ਜਦੋਂ ਵਾਪਸ ਲਾਹੌਰ ਵੱਲ ਅੰਗਰੇਜ਼ ਉਹਨਾਂ ਦੇ ਜਨਰਲ ਦੂਜੇ ਆਏ, ਔਰ ਫਾਈਨਲੀ ਜਿਹੜਾ ਸਿੱਖ ਰਾਜ ਦੇ ਜਦੋਂ ਅਸੀਂ ਅੰਤ ਦੀ ਗੱਲ ਕਰਦੇ ਹਾਂ ਤੇ ਪਹਿਲਾ ਪਾਰਟ ਹੁੰਦਾ ਕਿ ਝੰਡਾ ਜਿਹੜਾ ਲਾਹੌਰ ਕਿਲੇ ਦੇ ਉੱਤੇ ਸਿੱਖ ਰਾਜ ਦਾ ਝੂਲਦਾ ਸੀ, ਉਹਨੂੰ ਲਾਹ ਕੇ ਯੂਨੀਅਨ ਜੈਕ ਜਿਹੜਾ ਅੰਗਰੇਜ਼ੀ ਝੰਡਾ ਸੀ ਉਹ ਫਹਿਰਾਇਆ। ਜਦੋਂ ਰਾਜ ਕੰਸੋਲੀਡੇਟ ਹੋ ਗਿਆ, ਦੂਸਰਾ ਪਾਰਟ ਹੁੰਦਾ ਹੈ ਸਿੱਕਾ। ਅਸੀਂ ਕਹਿੰਦੇ ਜੀ ਉਹਦਾ ਸਿੱਕਾ ਚੱਲਦਾ ਹੈ। ਸਿੱਕੇ ਦਾ ਮਤਲਬ ਇਹ ਹੁੰਦਾ ਹੈ ਕਿ ਵੀ ਕਰੰਸੀ, ਔਰ ਸਿੱਖ ਰਾਜ ਦੇ ਵੇਲੇ ਜਿਹੜਾ ਚਾਂਦੀ ਦੇ ਰੁਪਈਏ, ਫਿਰ ਅਗਲੇ ਕਈ ਮਹੀਨੇ ਟਨਾਂ ਦੇ ਟਨ ਉਹ ਸਾਰੇ ਜਿਹੜੇ ਚਾਂਦੀ ਦੇ ਰੁਪਈਏ ਸਿੱਖ ਰਾਜ ਦੇ ਚੱਲਦੇ ਸੀ ਉਹ ਵਾਪਸ ਮੰਗਵਾਏ ਗਏ, ਜਿਨ੍ਹਾਂ ਨੂੰ ਢਾਲ ਕੇ ਵਾਪਸ ਟਨਾਂ ਦੇ ਟਨ ਚਾਂਦੀ ਬਣਾਈ ਗਈ, ਔਰ ਅੰਗਰੇਜ਼ੀ ਰਾਜ ਨੇ ਆਪਣਾ ਸਿੱਕਾ ਚਲਾਇਆ, ਰਾਣੀ ਦੀ ਪਿਕਚਰ ਵਾਲਾ, ਔਰ ਦੂਸਰਾ ਇਹ ਪੇਪਰ ਕਰੰਸੀ ਤਾਂ ਬਾਅਦ ਦੀ ਗੱਲ ਹੈ ਉਸ ਜ਼ਮਾਨੇ। ਸੋ ਇਹਨੂੰ ਹੀ ਅਸੀਂ ਸਿੱਕਾ ਚੱਲਣਾ ਕਹਿੰਦੇ ਹਾਂ ਕਿ ਭਾਈ ਜਦੋਂ ਰਾਜ ਜਾਂਦਾ ਹੈ, ਝੰਡਾ ਵੀ ਦੁਸ਼ਮਣ ਦਾ ਹੁੰਦਾ ਹੈ ਤੇ ਤੁਹਾਡੀ ਕਰੰਸੀ ਵੀ ਬਦਲਦੀ ਹੈ, ਔਰ ਇਸੇ ਲਈ ਨਵੇਂ ਰਾਜ ਦੀ ਨਵੀਂ ਕਰੰਸੀ ਹੁੰਦੀ ਹੈ। ਔਰ ਇਹ ਇਕੱਲਾ ਇੱਕ ਥਾਟ 'ਚ ਨਹੀਂ ਹੁੰਦਾ। ਜਦੋਂ ਭਾਈ ਗੁਰਦਾਸ ਜੀ ਨੇ ਗੁਰੂ ਨਾਨਕ ਪਾਤਸ਼ਾਹ ਦੀ ਆਮਦ ਨੂੰ ਬਿਆਨਿਆ ਤੇ ਉਹਨਾਂ ਫਰਮਾਇਆ ਕਿ ਮਾਰਿਆ ਸਿੱਕਾ ਜਗਤ ਵਿੱਚ, ਨਾਨਕ ਨਿਰਮਲ ਪੰਥ ਚਲਾਇਆ। ਹੁਣ ਇੱਕ ਨਵਾਂ ਪੰਥ, ਇੱਕ ਨਵੀਂ ਥਾਟ ਪ੍ਰੋਸੈਸ, ਇੱਕ ਨਵਾਂ ਸਿਧਾਂਤ, ਇੱਕ ਨਵਾਂ ਮਾਰਿਆ ਸਿੱਕਾ ਜਗਤ ਵਿੱਚ, ਇੱਕ ਨਵਾਂ ਸਿੱਕਾ ਆ ਗਿਆ, ਨਵਾਂ ਰਾਜ ਆ ਗਿਆ। ਔਰ ਇਹ ਉਹੀ ਜਿਹਨੂੰ ਫਿਰ ਭਾਈ ਸੱਤੇ ਬਲਵੰਡ ਨੇ ਕਿਹਾ, ਨਾਨਕ ਰਾਜ ਚਲਾਇਆ ਸੱਚ ਕੋਟ ਸਤਾਣੀ ਨੀਂਵ ਦੇ। ਇਹ ਰਾਜ ਗੁਰੂ ਨਾਨਕ ਪਾਤਸ਼ਾਹ ਦਾ, ਸੱਚ ਦਾ ਕਿਲਾ ਤੇ ਪੁਖਤਾ ਨੀਂਹ, ਬੁਨਿਆਦ ਉਹਦੀ ਜਿਹੜੀ ਹੈ ਬੜੀ ਮਜ਼ਬੂਤ ਹੈ। ਹੁਣ ਕੱਲ੍ਹ ਸਾਡਾ ਲੀਡ ਸੈਗਮੈਂਟ ਸੀ ਗਾਰਡੀਅਨ ਦੇ ਐਡੀਟੋਰੀਅਲ 'ਤੇ ਬੇਸਡ ਕਿ ਭਾਰਤ ਦੇ ਵਿੱਚ ਜਿਹੜੀ ਡੀਲਿਮਿਟੇਸ਼ਨ ਪ੍ਰੋਸੈਸ ਜਿਹਨੂੰ ਬੀਜੇਪੀ ਪੁਸ਼ ਕਰ ਰਹੀ ਹੈ, ਹਾਲਾਂਕਿ ਸੈਂਸਸ ਤਾਂ ਉਹਨਾਂ ਕਰਵਾਈ ਨਹੀਂ, ਕਰਵਾਉਣੀ ਹੈ, ਪਰ ਨਾਲ ਦੀ ਨਾਲ ਉਹਦੇ ਥੱਲੇ ਉਹ ਚਾਹੁੰਦੇ ਨੇ ਕਿ ਵੀ ਨਾਰਥ ਦੀਆਂ ਇੰਨੇ ਕੁ ਜਿਹਨਾਂ ਬਰੀਡਿੰਗ ਲਾਈਕ ਰੈਟਸ ਉਹਨਾਂ ਨੇ ਕੀਤਾ ਹੋਇਆ, ਇੰਨੀਆਂ ਕੁ ਸੀਟਾਂ ਵੱਧ ਜਾਣੀਆਂ ਨੇ ਵੀ ਸਾਊਥ ਕਿੱਧਰ ਵੋਟ ਪਾਉਂਦਾ ਹੈ, ਨਾਰਥ ਈਸਟ ਕਿੱਧਰ ਪਾਉਂਦਾ, ਇਹਦੀ ਪਰਵਾਹ ਹੀ ਨਹੀਂ ਹੈ। ਔਰ ਇਸ ਦਾ ਸਭ ਤੋਂ ਜ਼ਿਆਦਾ ਇਫੈਕਟ ਜ਼ਾਹਰ ਹੈ ਕਿ ਸਾਊਥ ਦੀਆਂ ਸਟੇਟਾਂ ਜਿਨ੍ਹਾਂ ਨੇ ਫੈਮਿਲੀ ਪਲੈਨਿੰਗ ਕੀਤੀ ਹੈ, ਔਰ ਪੰਜਾਬ ਵਰਗੀ ਸਟੇਟ ਜਿੱਥੇ ਹਮ ਦੋ ਹਮਾਰੇ ਦੋ ਤੋਂ ਬਾਅਦ ਇੱਕ ਦੇ ਉੱਤੇ ਆ ਗਏ,
ਔਰ ਇੱਕ ਚੰਗੀ ਗੱਲ ਹੈ। ਹਾਲਾਂ ਅਕਾਲੀ ਜੋ ਕੁਝ ਕਰ ਰਹੇ ਨੇ ਅਕਾਲ ਤਖਤ ਦੇ ਮਾਮਲੇ 'ਚ, ਇਹ ਤਾਂ ਜਿਹੜਾ ਉਹਨਾਂ ਦੇ ਸਿਰ ਤੇ ਸਵਾਹ ਪਈ ਹੋਈ ਹੈ। ਲੇਕਿਨ ਜਿਹੜੀ ਮਿਸਟਰ ਸਟਾਲਿਨ ਤਮਿਲਨਾਡੂ ਦਾ ਚੀਫ ਮਿਨਿਸਟਰ, ਜਿਹਨੇ ਝੰਡਾ ਚੁੱਕਿਆ ਹਿੰਦੂਤਵਾ ਦੇ ਖਿਲਾਫ ਵੀ, ਹਿੰਦੀ ਦੀ ਇੰਪੋਜੀਸ਼ਨ ਦੇ ਖਿਲਾਫ ਵੀ, ਔਰ ਉਹਨੇ ਇੱਕ ਮੀਟਿੰਗ ਸੱਦੀ ਆਉਣ ਵਾਲੇ ਦਿਨਾਂ 'ਚ ਉਹਨਾਂ ਸਟੇਟਾਂ ਦੀ ਜਿਹੜੇ ਡੀਲਿਮਿਟੇਸ਼ਨ ਦੇ ਪ੍ਰਭਾਵ ਜਿਨ੍ਹਾਂ ਨੇ ਕੰਟਰੋਲ ਕੀਤੀ ਹੈ ਆਬਾਦੀ, ਪਰ ਉਹ ਹੁਣ ਉਹਨਾਂ ਨੂੰ ਡਿਸਐਡਵਾਂਟੇਜ ਧੱਕਣਾ ਚਾਹੁੰਦੇ ਨੇ। ਔਰ ਅਕਾਲੀ ਦਲ ਨੇ ਅੱਜ ਹੀ ਇਹ ਫੈਸਲਾ ਲਿਆ ਕਿ ਉਹਨਾਂ ਦਾ ਡੈਲੀਗੇਸ਼ਨ ਜਿਹੜੀ ਚੇਨਈ ਦੇ ਵਿੱਚ ਉਹਨਾਂ ਨੇ ਮੀਟਿੰਗ ਸੱਦੀ ਹੈ ਉਹਦੇ 'ਚੋਂ ਪਾਰਟਿਸਿਪੇਟ ਕਰਨ ਲਈ ਜਾਣਗੇ। ਇੱਕ ਅਕਲ ਦੀ ਜਿਹੜੀ ਗੱਲ ਹੈ ਕਿ ਵੀ, ਔਰ ਇਹ ਤਾਂ ਬਹੁਤ ਪਹਿਲਾਂ ਹੋਣਾ ਚਾਹੀਦਾ ਸੀ ਸਟੇਟਾਂ ਦੇ ਹੱਕਾਂ ਲਈ। ਉਦੋਂ ਇਹਦੇ ਪਿਓ ਨੇ ਸਟਾਲਿਨ ਦੇ ਨੇ, ਕਰੁਣਾਨਿਧੀ ਨੇ, ਜਦੋਂ ਅਜੇ ਪੰਜਾਬੀ ਸੂਬਾ ਬਣਿਆ ਸੀ 1967 'ਚ, ਤੇ ਸਟੇਟਾਂ ਦੀਆਂ ਪਾਵਰਸ 9 ਸੂਬੇ ਸੀ ਉਦੋਂ ਜਿਨ੍ਹਾਂ ਦੇ ਵਿੱਚ SVD ਸਰਕਾਰਾਂ ਬਣੀਆਂ ਸੀ, ਸੰਯੁਕਤ ਵਿਧਾਇਕ ਦਲ ਜੀ। ਉਹਨੇ ਮੀਟਿੰਗ ਸੱਦੀ ਸੀ ਔਰ ਜਸਟਿਸ ਗੁਰਨਾਮ ਸਿੰਘ ਚੀਫ ਮਿਨਿਸਟਰ ਸੀ ਪੰਜਾਬ ਦਾ, ਕਿ ਭਾਈ ਇਹ ਸਾਨੂੰ ਇਹ ਦਿੱਲੀ ਪਾਵਰ ਸਾਰੀ ਹੜੱਪ ਰਹੀ ਹੈ ਸਟੇਟਾਂ ਦੀ, ਟਰੂ ਫੈਡਰਲ ਸਿਸਟਮ ਹੋਣਾ ਚਾਹੀਦਾ। ਔਰ ਜਸਟਿਸ ਗੁਰਨਾਮ ਸਿੰਘ ਮੰਨ ਕੇ ਵੀ ਉਹਨੇ ਜਾਣਾ ਸੀ ਐਸਾ ਕੀ ਹੋਇਆ, ਕਿਉਂਕਿ ਏਜੰਸੀਆਂ ਕਿਵੇਂ ਕਰਦੀਆਂ ਨੇ, ਫਾਈਨਲ ਸਟੇਜ ਤੋਂ ਮੁੱਕਰ ਗਿਆ ਸੀ। ਲੇਕਿਨ ਹੁਣ ਇਹ ਦੇਖਣਾ ਵੀ ਅਕਾਲੀ ਵੀ ਅਜੇ ਤਾਂ ਐਲਾਨ ਹੀ ਕੀਤਾ ਇਹਨਾਂ ਨੇ ਜਾਣਗੇ। ਸੋ ਕਰੁਣਾਨਿਧੀ ਨੇ ਇਸ ਦੇ ਉੱਤੇ ਜਿਹੜਾ ਬੜੀ ਕਲੀਅਰ ਲਾਈਨ ਲਈ ਹੈ। ਅਸੀਂ ਕੱਲ੍ਹ ਵੀ ਬੜੀ ਡਿਟੇਲ 'ਚ ਜ਼ਿਕਰ ਕੀਤਾ ਕਿ ਗਾਰਡੀਅਨ ਨੇ ਕਿਹਾ ਵੀ ਜਿਸ ਪਾਸੇ ਜਾ ਰਿਹਾ ਹੈ ਇਹ ਅਲਟੀਮੇਟਲੀ ਨਾਰਥ ਸਾਊਥ ਡਿਵਾਈਡ ਜਿਹੜਾ ਹੈ ਇਹ ਡੂੰਘਾ ਹੁੰਦਾ ਜਾ ਰਿਹਾ, ਔਰ ਇਹ ਅਲਟੀਮੇਟਲੀ ਭਾਰਤ ਨੂੰ ਦੇ ਟੁਕੜੇ ਕਰ ਸਕਦਾ ਇਹ ਪਾਰਟ। ਹੁਣ ਅੱਜ ਜਿਹੜਾ ਜਦੋਂ ਅਸੀਂ ਕਰੰਸੀ ਦੀ ਗੱਲ ਕੀਤੀ ਜਾਂ ਦੂਜਾ, ਹੁਣ ਇੰਡੀਆ ਨੇ ਜ਼ਾਹਰ ਹੈ ਕਿ ਜਿਹੜਾ ਰੂਪਾ ਲਫ਼ਜ਼ ਹੈ ਉਹ ਚਾਂਦੀ ਨੂੰ ਕਹਿੰਦੇ ਨੇ, ਗੁਰਬਾਣੀ 'ਚ ਵੀ ਸਾਨੂੰ ਕਈ ਵਾਰ ਸੋਨਾ ਰੂਪਾ ਕਹਿੰਦੇ। ਤੇ ਕਿਉਂਕਿ ਜਿਹੜੀ ਕਰੰਸੀ ਚੱਲਦੀ ਸੀ ਉਹ ਮੁਗਲ ਪੀਰੀਅਡ ਹੋਏ, ਸਿੱਖ ਰਾਜ ਹੋਏ ਜਾਂ ਲੇਟਰ ਔਨ ਵੀ, ਉਹ ਚਾਂਦੀ ਦਾ ਹੀ ਰੁਪਈਆ ਹੁੰਦਾ ਸੀ। ਇਸ ਲਈ ਰੂਪਾ ਤੋਂ ਹੀ ਰੁਪਈਆ ਲਫ਼ਜ਼ ਆਇਆ, ਔਰ ਇਹੀ ਕਾਰਨ ਹੈ ਕਿ ਵੀ ਉਸ ਨੂੰ ਜਦੋਂ ਅਸੀਂ ਕਹਿੰਦੇ, ਹੁਣ ਜਦੋਂ ਇੰਡੀਅਨ ਹਕੂਮਤ ਨੇ ਕੁਝ ਸਮਾਂ ਪਹਿਲਾਂ ਕੰਪੀਟੀਸ਼ਨ ਲਈ ਕਿ ਵੀ ਉਹਦਾ ਇੱਕ ਸਿੰਬਲ ਹੋਏ ਕਰੰਸੀ ਦੇ ਉੱਤੇ, ਨੋਟ ਦੇ ਔਰ ਅਦਰਵਾਈਜ਼ ਵੀ, ਤੇ ਉਹ ਈਵਨ ਅਸਾਮ ਦਾ ਉਦੇ ਕੁਮਾਰ ਜਿਹੜਾ ਹੈ ਉਹਦਾ ਜਿਹੜਾ ਉਹਨੇ ਉਹਦਾ ਲੋਗੋ ਬਣਾਇਆ ਰ ਹਿੰਦੀ ਦਾ, ਤੇ ਉਹਦੇ ਵਿੱਚ ਉਹ ਕਰੰਸੀ ਦੇ ਉੱਤੇ ਹੁੰਦਾ। ਜਦੋਂ ਬਜਟ ਪੇਸ਼ ਕੀਤਾ ਜਾਂਦਾ ਐਜ਼ ਏ ਸਿੰਬੋਲਿਕ, ਕਿਉਂਕਿ ਬਜਟ ਉਹਦੇ 'ਤੇ ਵੀ ਉਹੀ ਸਿੰਬਲ ਹੁੰਦਾ ਔਰ ਉਹਨਾਂ ਦੇ ਕਰੰਸੀ ਨੋਟਸ ਦੇ ਉੱਤੇ ਵੀ ਹੈ। ਹੁਣ ਸਟਾਲਿਨ ਦੀ ਹਕੂਮਤ ਨੇ ਆਪਣਾ ਬਜਟ ਪੇਸ਼ ਕਰਨਾ ਹੈ 2-3 ਦਿਨਾਂ ਬਾਅਦ। ਉਹਦੇ 'ਚ ਉਹਨਾਂ ਨੇ ਕਿਹਾ ਵੀ ਇਹ ਜਿਹੜਾ ਰਾਰਾ ਹੈ ਰੁਪੀ ਦੇ ਉੱਤੇ ਸਿੰਬਲ ਬਣਾਇਆ ਹੋਇਆ ਕਰੰਸੀ ਦੇ, ਇਹ ਤਾਂ ਹਿੰਦੀ ਦਾ ਲਫ਼ਜ਼ ਹੈ। ਉਹਨਾਂ ਨੇ ਆਪਣਾ ਜਿਹੜਾ ਤਾਮਿਲ ਲਫ਼ਜ਼ ਇਸ ਦੇ ਪੈਰਲਲ ਹੈ ਉਹਨਾਂ ਨੇ ਉਸ ਬਜਟ ਦੀ ਉਸ ਦੇ ਉੱਤੇ ਬਣਾਇਆ, ਔਰ ਨਾਲ ਹੀ ਉਹਨਾਂ ਨੇ ਕਿਹਾ ਵੀ ਇਹ ਸਾਡੀ ਲੈਂਗੁਏਜ ਤਾਂ ਅਸੀਂ ਕੋਈ ਕਾਨੂੰਨ ਦੀ, ਸੰਵਿਧਾਨ ਦੀ ਕੋਈ ਉਲੰਘਣਾ ਨਹੀਂ ਕਰ ਰਹੇ। ਜਿਵੇਂ ਅਸੀਂ ਕਿਹਾ ਸੀ ਕਿ 22 ਜ਼ਬਾਨਾਂ ਜਿਹੜੀਆਂ ਨੇ ਉਹ ਇੰਡੀਆ ਦੇ ਵਿੱਚ ਕੌਮੀ ਜ਼ਬਾਨਾਂ ਮੰਨੀਆਂ ਹੋਈਆਂ ਨੇ। ਹਾਲਾਂ ਮੈਂ ਬਾਅਦ ਫਾਈਂਡ ਆਊਟ ਕੀਤਾ ਕਿ ਜਿਹੜੀ ਕਰੰਸੀ ਦੇ ਉੱਤੇ ਨੇ ਉਹ 16 ਜ਼ਬਾਨਾਂ ਨੇ। ਤਮਿਲ ਤਾਂ ਇਕੱਲੀ ਐਜ਼ ਏ ਕੌਮੀ ਜ਼ਬਾਨ ਹੀ ਨਹੀਂ ਮੰਨੀ ਹੋਈ, ਐਜ਼ ਏ ਕਲਾਸਿਕ ਲੈਂਗੁਏਜ ਵੀ, ਕਿਉਂਕਿ ਉਹ ਸੰਸਕ੍ਰਿਤ ਤੋਂ ਵੀ ਪੁਰਾਣੀ ਹੈ, ਉਹਦਾ ਓਰੀਜਨ ਕੋਈ ਸੰਸਕ੍ਰਿਤ ਨਾਲ ਨਹੀਂ। ਸੋ ਉਹਨੇ ਜਿਹੜਾ ਐਲਾਨ ਕੀਤਾ ਕਿ ਭਾਈ ਸਾਡੇ ਬਜਟ ਦੇ ਉੱਤੇ ਜਿਹੜੀ ਉਹਨਾਂ ਨੇ ਅਸੀਂ ਉਹ ਰੂਪਾ ਤੁਹਾਡਾ ਅਬ ਜਿਹੜਾ ਰਾਰਾ ਹੈ ਉਹ ਨਹੀਂ ਹੈ, ਔਰ ਇਸ ਦਾ ਇਕੱਲਾ ਮਤਲਬ ਇਹੀ ਨਹੀਂ। ਉਹਨਾਂ ਨੇ ਕਿਹਾ ਵੀ ਤਮਿਲ ਵਰਡ ਦੇ ਜਿਹੜਾ ਤਮਿਲ ਵਰਡ ਰੁਬਾਈ ਉਸ ਦੇ ਨਾਲ, ਤੇ ਉਸ ਦੇ ਉੱਤੇ ਉਹਨਾਂ ਨੇ ਨਾਲ ਹੀ ਦੂਜਾ ਸਿੰਬਲ ਦਿੱਤਾ ਕਿ ਵੀ ਫॉर ਆਲ। ਹੁਣ ਇਸ ਦੇ ਉੱਤੇ ਇਹ ਹਾਲਾਂ ਸਿੰਬੋਲਿਕ ਗੱਲ ਹੈ ਕਿ ਵੀ ਤੁਸੀਂ ਕਰ ਰਹੇ ਹੋ, ਉਹਦੇ 'ਚ ਕੋਈ ਇਹ ਤਾਂ ਨਹੀਂ ਹੈ ਵੀ ਆਪਣੀ ਕਰੰਸੀ ਜਾਰੀ ਕਰਤੀ, ਪਰ ਇਹ ਮਾਈਂਡ ਸੈਟ ਸ਼ੋ ਕਰਦਾ ਹੈ ਕਿ ਵੀ ਗੱਲ ਜਾ ਕਿੱਧਰ ਨੂੰ ਰਹੀ ਹੈ, ਕਿ ਬਈ ਉਹ ਹੁਣ ਇਸ ਗੱਲ ਲਈ ਉਹਨਾਂ ਨੇ, ਜਿਵੇਂ ਇਹਨਾਂ ਦਾ ਹੀ ਫਰੇਜ਼ ਹੈ ਵੀ ਲੰਗਰ ਲੰਗੋਟੇ ਕਸੇ ਹੋਏ ਨੇ, ਕਿ ਜੇ ਹੁਣ ਟੱਕਰ ਵੀ ਹੁੰਦੀ ਹੈ ਤੇ ਹੋਈ ਹੀ ਪੈ। ਔਰ ਇਸ ਦੇ ਉੱਤੇ ਉਹਨਾਂ ਨੇ ਤਾਂ ਆਪਣੇ ਲੋਕਾਂ ਨੂੰ ਮੈਸੇਜ ਦੇ ਦਿੱਤਾ ਕਿ ਵੀ ਸਾਡੀ ਜ਼ਬਾਨ ਵੀ, ਸਾਡੀ ਜੇ ਕਰੰਸੀ ਹੋਏਗੀ ਤੇ ਉਹਦੇ 'ਤੇ ਤਮਿਲ ਜ਼ਬਾਨ ਦੇ ਵਿੱਚ ਜਿਹੜਾ ਉਹ ਲਿਖਿਆ ਹੋਏਗਾ, ਹਿੰਦੀ ਸੰਸਕ੍ਰਿਤ 'ਚ ਨਹੀਂ। ਔਰ ਇਸ ਦੇ ਉੱਤੇ ਜਿਹੜਾ ਫਾਈਨੈਂਸ ਮਿਨਿਸਟਰ ਜਿਹੜੀ ਖੁਦ ਉਸ ਖਿੱਤੇ ਦੀ ਹੈ, ਉਹਨੇ ਵੀ ਠੀਕ ਮੈਸੇਜ ਸਮਝਿਆ, ਔਰ ਉਹਨੇ ਕਿਹਾ ਕਿ ਰਿਮੂਵਿੰਗ ਰ in Tamil Nadu budget documents signals a dangerous mindset. Nirmala Sitharaman, it weakens Indian unity and promotes secessionist sentiment under the pretense of regional pride, says finance minister. ਉਹਨੇ ਕਿਹਾ ਜੀ ਇਹ
ਖੇਤਰੀ ਫਖਰ ਦੇ ਨਾਂ ਥੱਲੇ ਇਸ ਅਲਗਾਵਵਾਦੀ ਰੁਚੀਆਂ ਨੂੰ ਪੈਦਾ ਕਰਦਾ ਹੈ। ਇਹ ਬੜਾ ਡੇਂਜਰਸ ਮਾਈਂਡਸੈਟ ਹੈ ਔਰ ਇਹ ਜਿਹੜਾ ਇਹਦੇ ਨਾਲ ਤਾਂ ਭਾਰਤ ਦੀ ਯੂਨਿਟੀ ਜਿਹੜੀ ਹੈ ਉਹ ਕਮਜ਼ੋਰ ਹੋਏਗੀ। ਹੁਣ ਤੁਸੀਂ ਯੂਨਿਟੀ ਦੇ ਨਾਂ ਥੱਲੇ ਹਿੰਦੀ ਥੋਪੋ, ਲੋਕਾਂ ਦੇ ਹੱਕ ਖੋਵੋ, ਪੈਸੇ ਤੁਹਾਨੂੰ ਟੈਕਸ ਸਾਊਥ ਦੀਆਂ ਸਟੇਟਾਂ ਜਾਂ ਪੰਜਾਬ ਔਰ ਦੂਸਰੀਆਂ ਸਟੇਟਾਂ ਦੇਣ ਔਰ ਉਹ ਤੁਸੀਂ ਯੂਪੀ ਬਿਹਾਰ ਦੂਜਿਆਂ ਨੂੰ 10-10 ਗੁਣਾ ਦਿਓ ਕਿਉਂਕਿ ਜੀ ਉਹਨਾਂ ਦੇ ਬੱਚੇ ਜ਼ਿਆਦਾ ਨੇ, ਜ਼ਿਆਦਾ ਆਬਾਦੀ ਹੈ। ਹੁਣ ਤੁਸੀਂ ਸੀਟਾਂ ਵੀ, ਔਰ ਉਹਨੇ ਕਿਹਾ ਸਟਾਲਿਨ ਨੇ ਕਿ ਵੀ ਹੁਣ ਸਾਡੀਆਂ 39 ਸੀਟਾਂ ਨੇ ਤਾਮਿਲਨਾਡੂ ਦੀਆਂ ਪਾਰਲੀਮੈਂਟ 'ਚ, ਤੇ ਜੇ ਅਜੇ ਸਾਡਾ ਕੀ ਹਾਲ ਹੁੰਦਾ ਹੈ, ਸਾਨੂੰ ਟਾਈਮ ਨਹੀਂ ਮਿਲਦਾ ਬੋਲਣ ਲਈ, ਗੱਲ ਕੋਈ ਨਹੀਂ ਸੁਣਦਾ, ਤੇ ਜੇ ਇਹ ਮੁੜ ਕੇ 28 ਰਹਿ ਗਈਆਂ ਆਬਾਦੀ ਦੇ ਲਿਹਾਜ਼ ਨਾਲ ਤੇ ਤੁਹਾਡੀ ਵਕਤ ਕੀ ਹੈ। ਸੋ ਅਸੀਂ ਸਮਝਦੇ ਹਾਂ ਕਿ ਵੀ ਇਹ ਜਿਹੜਾ ਆਪਣੇ ਆਪ ਦੇ ਵਿੱਚ ਇੱਕ ਰੈਵੋਲੂਸ਼ਨ ਜਿਹੜੀ ਤਬਦੀਲੀ ਹੈ ਉਹਦੇ ਵੱਲ ਜਾ ਰਿਹਾ ਔਰ ਅਸੀਂ ਵੈਲਕਮ ਕਰਦੇ ਹਾਂ ਇਸ ਸਾਰੇ ਮੂਵ ਨੂੰ ਜੋ ਤਾਮਿਲਨਾਡੂ ਨੇ ਲਿਆ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਬ੍ਰੇਕ ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।